ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਮੈਂ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦਾ ਅਪਡੇਟ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਹਾਜ਼ਰ ਹਾਂ। ਔਰ ਇਹਨਾਂ ਖਬਰਾਂ ਦੇ ਵਿੱਚ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਅਸੀਂ ਹਫ਼ਤੇ 'ਚ 5 ਦਿਨ ਮੰਡੇ ਤੋਂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਅਮਰੀਕਾ ਦੇ ਵਿੱਚ ਸਾਲ ਦੇ ਦੂਜੇ ਮਹੀਨੇ ਦਾ ਦੂਜਾ ਦਿਨ ਜੀ 2 ਫਰਵਰੀ ਸਾਲ 2026 ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਫਰਵਰੀ ਮਹੀਨੇ ਦਾ ਤੀਜਾ ਦਿਨ ਯਾਨੀ ਅੱਜ 3 ਫਰਵਰੀ ਸਾਲ 2026 ਚੜ ਚੁੱਕਿਆ ਹੈ। ਪ੍ਰੋਗਰਾਮ 'ਚ ਆਪ ਸਭ ਨੂੰ ਸਵਾਗਤ ਕਰਨੇ ਆ ਤੇ ਜੇ ਸਮਝੋ ਕਿ ਇਹ ਖਬਰਾਂ ਸਪਾਂਸਰ ਕਰਨ ਯੋਗ ਹੈ ਨੇ ਤੇ ਇਹਨਾਂ ਨੂੰ ਸਪਾਂਸਰ ਕਰਨ ਲਈ ਸਾਡਾ ਟੈਲੀਫੋਨ ਨੰਬਰ ਨੋਟ ਕਰੋ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਹਲੇ ਜੀ 72 ਘੰਟੇ 177 ਤੋਂ ਵੱਧ ਹਲਾਕਤਾਂ ਤੇ ਖਾਜਾ ਆਸਿਫ ਦਾ ਨੈਸ਼ਨਲ ਅਸੈਂਬਲੀ 'ਚ ਆਖਣਾ ਹੈ ਕਿ ਬਲੋਚਿਸਤਾਨ 'ਚ ਫੌਜੀ ਨਫਰੀ ਵਧਾਉਣੀ ਪਵੇਗੀ। ਇਹ ਗਵਾਚੇ ਲੋਕਾਂ ਦਾ ਮਸਲਾ ਖੁੱਲਾ ਫਰਾਡ ਹੈ। ਅਸਲ ਦੇ ਵਿੱਚ ਜੇ ਸਾਡੇ ਸ਼ੁੱਕਰਵਾਰ ਦੇ ਖਬਰਾਂ ਸੁਣੀਆਂ 41 ਤੱਕ ਦੀਆਂ ਹਲਾਕਤਾਂ ਤੇ ਅਸੀਂ ਦੱਸੀਆਂ ਸੀ। ਉਸ ਤੋਂ ਬਾਅਦ ਪ੍ਰਵੀਨ ਫੇਰ ਬਲੋਚਿਸਤਾਨ ਦੇ 12 ਸ਼ਹਿਰਾਂ ਦੇ ਵਿੱਚ ਅਤਗਰਦਾਂ ਵੱਲੋਂ ਇਕੱਠੇ ਹਮਲੇ ਕੀਤੇ ਗਏ। ਇਸ ਹਮਲੇ ਦੇ ਵਿੱਚ 177 ਹਲਾਕਤਾਂ 'ਚ 17 ਹਲਾਕਤਾਂ ਤੇ ਫੌਜ ਦੀਆਂ ਨੇ, ਇਹ ਪੁਲਿਸ ਵਾਲਿਆਂ ਦੀਆਂ ਨੇ, ਆਮ ਸ਼ਹਿਰੀਆਂ ਦੀਆਂ ਨੇ। 140 ਤੋਂ ਵੱਧ 144 ਦੇ ਲਾਗੇ ਚਾਗੇ ਅਤਗਰਦ ਨੇ ਜਿਹੜੇ ਉਹ ਮਾਰੇ ਗਏ ਨੇ ਜਿਨ੍ਹਾਂ ਦਾ ਤਾਲੁਕ BLA ਦੇ ਨਾਲ। ਹੁਣ ਉਹ ਆਪਣੇ ਪੇਜਸ ਜਿਹੜੇ ਕਿ ਪਾਕਿਸਤਾਨ 'ਚ ਬੈਨ ਨੇ ਉਹਨਾਂ 'ਚ ਵਿਖਾ ਰਹੇ ਨੇ ਕਿ ਐਰਕੀ ਹੋਣ ਵਾਲੇ ਇਹ 12 ਸ਼ਹਿਰਾਂ ਤੇ ਇੱਕੋ ਵਾਰੀ ਜਿਹੜੇ ਹਮਲੇ ਕੀਤੇ ਗਏ ਨੇ ਇਹਨਾਂ 'ਚ ਬਕਾਇਦਾ ਬੀਬੀਆਂ ਮਸੱਲਾ ਅਸਲਾ ਚੁੱਕੀ ਨੇ ਜਿਹੜੀਆਂ ਉਹ ਫੌਜ ਦੇ ਨਾਲ ਲੜੀਆਂ ਨੇ। ਇਹ ਹਲਾਕਤਾਂ ਤੋਂ ਬਾਅਦ ਜਿਹੜੀਆਂ ਲੋਥਾਂ ਸਾਹਮਣੇ ਆਈਆਂ ਹਸਪਤਾਲਾਂ 'ਚ ਅਪਣਾਈਆਂ ਗਈਆਂ ਉਹ ਕਹਿੰਦੇ ਨੇ ਕਿ ਸਿਰਫ ਬੰਦਿਆਂ ਦੀਆਂ ਨੇ। ਉਹਨਾਂ ਦਾ ਇਹ ਆਖਣਾ ਕਿ ਸਾਡੀਆਂ ਬੀਬੀਆਂ ਜਿਹੜੀਆਂ ਲੜੀਆਂ ਨੇ ਜਿਹੜੀਆਂ ਹਮਲਾ ਕਰਨ ਦੇ ਵਿੱਚ ਸਨ ਉਹਨਾਂ ਦੀਆਂ ਲੋਥਾਂ ਚੁੱਕ ਲਈਆਂ ਗਈਆਂ, ਲੁਕਾ ਲਈਆਂ ਗਈਆਂ ਆ। ਇਹਦੀ ਹੁਣ ਨਾ ਤੇ ਸਰਕਾਰੀ ਪਾਸਿਓਂ ਤਸਦੀਕ ਕੀਤੀ ਜਾ ਰਹੀ ਹੈ ਨਾ ਇਹਦੇ ਤੋਂ ਇਨਕਾਰ ਕੀਤਾ ਜਾ ਰਿਹਾ ਕਿ ਹਾਂ ਮੁਕਾਬਲੇ 'ਚ ਜਿਹੜੇ ਮਾਰੇ ਗਏ ਨੇ ਮਾਰੇ ਗਿਆਂ ਦੇ ਵਿੱਚੋਂ ਅਸੀਂ ਬੀਬੀਆਂ ਦੀਆਂ ਲਾਸ਼ਾਂ ਵੱਖਰੀਆਂ ਕਰ ਲਈਆਂ, ਬੰਦਿਆਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਵੱਖਰੀਆਂ ਕਰ ਲਈਆਂ। ਇਹ ਹੁਣ ਇਹ ਮਾਮਲੇ ਸਾਹਮਣੇ ਆਉਂਦੇ ਨੇ ਪਰ ਜਿਹੜੀਆਂ ਵੀਡੀਓਜ਼ ਉਹਨਾਂ ਨੇ ਰਿਲੀਜ਼ ਕੀਤੀਆਂ ਉਹਨਾਂ 'ਚ ਵੇਖਿਆ ਜਾ ਸਕਦਾ ਹੈ ਕਿ ਉਹਨਾਂ ਦੇ ਨਾਲ ਬੀਬੀਆਂ ਨੇ ਜਿਹੜੀਆਂ ਬਕਾਇਦਾ AK-47 ਚੁੱਕ ਕੇ ਔਰ ਇਸ ਤੋਂ ਵੀ ਲੇਟੈਸਟ ਆਪ ਮਾਰੂ ਜੈਕਟਾਂ ਨੇ ਜਿਹੜੀਆਂ ਉਹ ਉਹਨਾਂ ਨੇ ਪਾਈਆਂ। ਬੜੀ ਸਖਤ ਝੜਪ ਜਿਹੜੀ ਹੋਈ ਔਰ ਇਹਦੇ ਵਿੱਚ ਕੋਇਟਾ ਜਿਹੜੀ ਕਿ ਬਲੋਚਿਸਤਾਨ ਦੀ ਰਾਜਧਾਨੀ ਆ ਉਹਦੇ ਰੈਡ ਜ਼ੋਨ ਏਰੀਆ 'ਚ ਕੈਂਟ ਏਰੀਆ 'ਚ ਛੋਣੀਆਂ ਦੇ ਵਿੱਚ ਹਮਲੇ ਨੇ ਜਿਹੜੇ ਉਹ ਹੋਏ ਨੇ। ਇਹ ਸਾਰੇ ਮਾਮਲਿਆਂ ਤੋਂ ਬਾਅਦ ਇੱਕ ਤੇ ਪਾਕਿਸਤਾਨ ਦਾ ਪਹਿਲਾ ਇਹ ਕਹਿਣਾ ਕਿ ਜੀ ਇਹ ਸਭ ਕੁਝ ਭਾਰਤ ਕਰਾ ਰਿਹਾ, ਇਹਦੀ ਸਪਾਂਸਰਸ਼ਿਪ ਭਾਰਤ ਕਰ ਰਿਹਾ, ਇਹਦੇ ਪਿੱਛੇ ਉਹ ਆ, ਇਹਨਾਂ ਸਾਰਿਆਂ ਨੇ ਟ੍ਰੇਨਿੰਗ ਅਫਗਾਨਿਸਤਾਨ ਤੋਂ ਲਈ। ਨੈਸ਼ਨਲ ਅਸੈਂਬਲੀ 'ਚ ਗੱਲਬਾਤ ਕਰਦੇ ਉਹਨਾਂ ਆਖਿਆ ਕਿ ਮਾਮਲੇ ਨੇ ਜਿਹੜੇ ਇਹ ਹੁਣ ਖਾਜਾ ਆਸਫ ਦਾ ਬਿਆਨ ਜਿਹੜੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਉੱਥੇ ਵਕਤ ਆ ਗਿਆ ਹੈ ਕਿ ਫੌਜ ਦੇ ਵਿੱਚ ਵਾਧਾ ਕੀਤਾ ਜਾਏ, ਫੌਜ ਦਾ ਕੰਟਰੋਲ ਹੈ ਜਿਹੜਾ ਉਹਨੂੰ ਤਕੜਿਆਂ ਕੀਤਾ ਜਾਏ ਤਾਂ ਜੇ ਇਹ ਜਿਹੜੇ ਦੂਜੇ ਚੌਥੇ ਹਮਲੇ ਕਰਨ ਦੇ ਨੇ ਸਭ ਕੁਝ ਹੋਣ ਦੇ ਨੇ ਇਹਨਾਂ ਨੂੰ ਨੱਪਿਆ ਜਾ ਸਕੇ, ਕੰਟਰੋਲ ਕੀਤਾ ਜਾ ਸਕੇ ਜਾਂ ਮੁਕਾਇਆ ਜਾ ਸਕੇ। ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹੜੇ ਗਵਾਚੇ ਲੋਕਾਂ ਦਾ ਰੌਲਾ ਪਾਇਆ ਜਾਂਦਾ ਇਹ ਸਰਾਸਰ ਫਰਾਡ ਆ, ਕੋਈ ਗਵਾਚੇ ਲੋਕ ਨਹੀਂ। ਇਹ ਜਿੰਨੇ ਲੜਾਕੂ ਮਾਰੇ ਗਏ ਨੇ ਇਹ ਸਾਰੇ ਉਹ ਹੀ ਨੇ ਜਿਨ੍ਹਾਂ ਦੇ ਗਵਾਚਣ ਦਾ ਚਰਚਾ ਕਰਕੇ ਕਦੀ ਇਸਲਾਮਾਬਾਦ ਧਰਨਾ ਦਿੱਤਾ ਜਾਂਦਾ, ਕਦੀ ਕਿਤੇ ਇੰਟਰਵਿਊ ਦਿੱਤਾ ਜਾਂਦਾ, ਕਦੀ ਕਿਤੇ ਗੱਲਬਾਤ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਸਟੇਟ ਨੇ ਚੁੱਕਿਆ। ਜੇ ਸਟੇਟ ਨੇ ਚੁੱਕਿਆ ਸੀਗਾ ਤੇ ਅੱਜ ਇਹ ਸਟੇਟ ਦੀ ਫੌਜ ਦੇ ਨਾਲ ਇਹ ਆਪਣੀ ਫੌਜ ਦੇ ਨਾਲ ਲੜਦਿਆਂ ਮਾਰੇ ਕਿਉਂ ਗਏ ਨੇ? ਇਹਨਾਂ ਦੇ ਵਿੱਚੋਂ ਐਨੇ ਲੋਕ ਨੇ ਜਿਹੜੇ ਇਹ ਗਵਾਚੇ ਕੇ ਜਾ ਰਹੇ ਸੀ, ਗਵਾਚੇ ਲੋਕਾਂ ਦਾ। ਅੱਛਾ ਨੰਬਰ 4 ਇਹ ਆਖਿਆ ਜਾਂਦਾ ਕਿ ਗੱਲਬਾਤ ਕਰੋ ਇੱਥੇ ਜਿਹੜੇ ਲੜਾਕੂ ਨੇ ਇਹਨਾਂ ਦੇ ਨਾਲ ਇਹ ਆਪਣੇ ਹੀ ਲੋਕ ਨੇ। ਕਿਹੜੇ ਪਾਸਿਓਂ ਆਪਣੇ ਨੇ? ਇਹ ਕੋਈ ਇੱਥੇ ਸਿਆਸੀ ਮਸਲਾ ਨਹੀਂ ਕਿ ਜਿਹਦੇ ਤੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰੀਏ ਕਿ ਜੀ ਸਾਡੇ ਨਾਲ ਤੁਸੀਂ ਸਿਆਸੀ ਧੱਕਾ ਕਰ ਰਹੇ ਜੀ, ਜਿੱਦਾਂ ਪਾਕਿਸਤਾਨ ਔਰ ਬੰਗਲਾਦੇਸ਼ ਦਾ ਹੋਇਆ ਸੀਗਾ ਸਿਆਸੀ ਧੱਕਾ ਸੀ ਨਾ। ਉਹ ਕਹਿ ਰਹੇ ਕੋਈ ਸਿਆਸੀ ਧੱਕਾ ਨਹੀਂ ਤੇ ਇਹ ਮਾਫੀਆਜ਼ ਨੇ, ਇਹ ਸਮਗਲਰ ਨੇ, ਇਹ ਅਗਵਾਕਾਰ ਨੇ, ਇਹਨਾਂ ਦੇ ਆਪਣੇ ਮਫਾਦ ਨੇ ਜਿਹੜੇ ਉਹ ਜੁੜੇ ਪਏ ਨੇ ਔਰ ਇਹ ਗੱਲਾਂ ਨੈਸ਼ਨਲ ਅਸੈਂਬਲੀ ਦੇ ਪਲੇਟਫਾਰਮ ਤੇ ਖਾਜਾ ਆਸਫ ਹੋਣਾ ਕੀਤੀਆਂ ਜੀ। ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੇ ਬੰਗਾ ਹੋਰੀ ਪਾਕਿਸਤਾਨ ਦੇ ਫੇਰੇ ਤੇ ਨੇ। ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਵੀ ਹੋਈ ਹੈ। ਖੂਬ ਆਓ ਕਦੋਂ ਹੋ ਰਹੀ ਹੈ? ਕੀ ਜਾਣਕਾਰੀ ਤੁਹਾਡੇ ਕੋਲ? ਜੀ ਬਿਲਕੁਲ ਇਹ ਜਾਣਕਾਰੀ ਤੁਸੀਂ ਦੇ ਦਿੱਤੀ। ਵਰਲਡ ਬੈਂਕ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਇਹ ਪਾਕਿਸਤਾਨ ਦਾ ਪਹਿਲਾ ਫੇਰਾ ਅਜੇ ਸਿੰਘ ਬੰਗਾ ਹੋਣਾ ਦਾ। ਇੱਕ ਤੇ ਸਰਕਾਰੀ ਪ੍ਰੋਟੋਕੋਲ, ਦੂਸਰਾ ਇਹ ਹੈ ਕਿ ਪਾਕਿਸਤਾਨ 'ਚ ਜਿਹੜੀ ਸਿੱਖ ਕਮਿਊਨਿਟੀ ਹੈ ਇਹ ਬੜੀ ਲਾਡਲੀ ਮਿਨੋਰਟੀ ਦੇ ਤੌਰ ਤੇ ਜਾਣੀ ਜਾਂਦੀ ਹੈ, ਉਹਦੇ ਵੱਲੋਂ ਵੀ ਹੋਇਆ। ਫਿਰ ਅਜੇ ਬੰਗਾ ਹੋਣਾ ਦੇ ਜਿਹੜੇ ਪੁਰਖ ਸਨ ਉਹ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਖੁਸ਼ਾਬ ਦੇ ਸਨ। ਸੋ ਉਹ ਕਹਿੰਦੇ ਨੇ ਕਿ ਆਪਣਾ ਜਿਹੜਾ ਪੁਰਖਾਂ ਦਾ ਘਰ ਆ ਉਹ ਵੀ ਵੇਖਣ ਦੀ ਉਹਨਾਂ ਰੀਝ ਜ਼ਾਹਰ ਕੀਤੀ। ਫਿਰ ਉਹ ਗੁਰਦੁਆਰਾ ਪੰਜਾ ਸਾਹਿਬ ਵੀ ਗਏ, ਉੱਥੇ ਵੀ ਫਿਰ ਉਹਨਾਂ ਨੂੰ ਸਟੇਟ ਪ੍ਰੋਟੋਕੋਲ ਆ ਜਿਹੜਾ ਉਹ ਦਿੱਤਾ ਗਿਆ। ਉਸ ਸ਼ਹਿਰ 'ਚ ਸਾਡੇ ਇੱਕ
ਕਹਿ ਲਵੋ ਕਿ ਮਿੱਤਰ ਪਿਆਰੇ ਨੇ ਪੱਤਰਕਾਰ ਸ਼ਾਹਦ ਅਵਾਨ ਹੋਣੇ, ਉਹਨਾਂ ਨੇ ਜੋ ਆਪਣੀਆਂ ਖਬਰਾਂ ਸ਼ੇਅਰ ਕੀਤੀਆਂ, ਇਹ ਸਾਨੂੰ ਇਤਲਾਹਾਂ ਜਿਹੜੀਆਂ ਦਿੱਤੀਆਂ, ਉਹਦੇ ਚ ਉਹਨਾਂ ਦੱਸਿਆ ਕਿ ਪੂਰੇ ਸ਼ਹਿਰ ਦੀ ਨਾਕਾਬੰਦੀ ਸੀਗੀ, ਸਫਾਈ ਦਾ ਅੰਨ੍ਹੇਵਾਹ ਬੰਦੋਬਸਤ ਸੀਗਾ, ਔਰ ਉਹ ਆਏ, ਮੱਥਾ ਟੇਕਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਹੋਣੇ ਨੇ ਜਿਹੜੇ, ਉਹਨਾਂ ਨੇ ਜੀ ਆਇਆਂ ਨੂੰ ਆਖਿਆ। ਇਸ ਤੋਂ ਬਾਅਦ ਅਸਲ ਮਾਮਲਾ ਜਿਹੜਾ ਹੈ ਉਹ ਪਾਕਿਸਤਾਨ ਦਾ ਇਹ ਹੈ ਕਿ ਪਾਕਿਸਤਾਨ ਨੂੰ ਆਉਂਦਾ ਜਿਹੜਾ ਵਰਲਡ ਬੈਂਕ ਦਾ 10 ਵਰਿਆਂ ਦਾ ਕੰਟਰੀ ਪਾਰਟਨਰਸ਼ਿਪ ਫਰੇਮਵਰਕ ਆ, ਜਿਹਨੂੰ CPF ਕਿਹਾ ਜਾਂਦਾ ਆ, ਜਿਹਦੇ ਚ ਬਗੈਰ ਸੂਦ ਤੋਂ ਵਰਲਡ ਬੈਂਕ ਆ ਜਿਹੜਾ ਉਹ ਤਰੱਕੀਆਤੀ ਮਨਸੂਬੇ ਕਹਿੰਦਾ ਕਿ ਦੱਸੋ, ਫਿਰ ਉਹ ਮੁਲਕ ਕਹਿੰਦਾ ਕਿ ਇਹ ਅਸੀਂ ਭਲੇ ਲਈ ਕਰਨਾ ਚਾਹ ਰਹੇ ਹਾਂ, ਸਾਡੇ ਕੋਲ ਪੈਸੇ ਹੈ ਨਹੀਂ, ਉਹ ਉਹਦਾ ਖਰਚਾ ਦੇ ਦਿੰਦਾ ਆ, ਉਹ ਫਿਰ ਕਿਸ਼ਤਾਂ ਦੇ ਵਿੱਚ ਤੁਸੀਂ ਵਾਪਸ ਕਰਨਾ ਹੁੰਦਾ, ਉਹਦੇ ਉੱਤੇ ਕੋਈ ਵਿਆਜ ਨਹੀਂ ਹੁੰਦਾ। ਸੋ ਇਹੋ ਜਿਹੇ ਮਾਮਲੇ ਨੇ, ਪਰ ਅਸਲ ਮਾਮਲਾ ਇਹ ਹੈ ਕਿ ਵਰਲਡ ਬੈਂਕ ਆ ਜਿਹੜਾ ਉਹ ਪਰਿਆਦਾਰ ਹੈ ਪਾਕਿਸਤਾਨ ਔਰ ਭਾਰਤ ਦੇ ਸਿੰਧਾ ਸਮਝੌਤੇ ਦਾ। ਉਹ ਸਿੰਧਾ ਸਮਝੌਤਾ ਜਿਹਨੂੰ ਨਰਿੰਦਰ ਮੋਦੀ ਹੋਣਾ ਨੇ ਮੁਕਾ ਦਿੱਤਾ ਹੈ, ਔਰ ਆਖਿਆ ਕਿ ਅਸੀਂ ਤੇ ਪਾਣੀਆਂ ਦਾ ਰੁਖ ਵੀ ਬਦਲਾਂਗੇ, ਅਸੀਂ ਤੇ ਇਹਨਾਂ ਦੇ ਅੱਗੇ ਡੱਕਾ ਵੀ ਲਾਵਾਂਗੇ, ਉਹ ਪਾਣੀ ਜਿਹੜੇ ਪਾਕਿਸਤਾਨ ਨੂੰ ਜਾਂਦੇ ਨੇ। ਹੁਣ ਇਸ ਫੇਰੇ ਨੂੰ ਕਈ ਹਵਾਲਿਆਂ ਦੇ ਨਾਲ ਬੜਾ ਖਾਸ ਜਾਣਿਆ ਜਾ ਰਿਹਾ, ਤੇ ਆਓ ਭਗਤ ਦੇ ਜਿਹੜੇ ਉਹ ਤੇ ਚਰਚੇ ਦੇ ਮੰਜ਼ਰ ਜਿਹੜੇ ਸਾਡੇ ਤੱਕ ਪਹੁੰਚੇ, ਉਹ ਮੈਂ ਆਪਣੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸ ਹੀ ਦਿੱਤਾ ਹੈ। ਪਰ ਕਹਿ ਲਓ ਕਿ ਸਟ੍ਰੈਟੇਜੀਕਲ ਤੌਰ ਤੇ ਇਹਨੂੰ ਜਾਂ ਪਾਕਿਸਤਾਨ ਦੇ ਮੁਆਸ਼ੀ ਜਾਂ ਫਾਈਨੈਂਸ਼ੀਅਲ ਮਾਮਲੇ ਨੇ ਜਿਹੜੇ, ਉਹਨਾਂ ਪਰੋਂ ਵੀ ਇਸ ਫੇਰੇ ਨੂੰ ਇੱਕ ਵੱਡਾ ਫੇਰਾ ਸਮਝਿਆ ਜਾ ਰਿਹਾ ਜੀ। ਵਰਕ ਵੀਜ਼ੇ ਤੇ ਪਾਕਿਸਤਾਨ ਤੋਂ ਬਾਹਰ ਜਾਣ ਵਾਲਿਆਂ ਲਈ ਡਿਜੀਟਲ ਪ੍ਰੋਟੈਕਟਰ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ। BEOE ਦੇ ਮਹਿਕਮੇ ਨੇ ਇਹਦੇ ਤੇ ਸਰਕਾਰੀ ਬਿਆਨ ਵੀ ਦੇ ਦਿੱਤਾ ਜੀ, ਬਿਲਕੁਲ ਬਿਆਨ ਦੇ ਦਿੱਤਾ ਹੈ, ਔਰ ਡਿਜੀਟਲ ਇਹ ਲਾਜ਼ਮੀ ਇਹਨਾਂ ਨੇ ਕਰ ਦਿੱਤਾ ਹੈ, ਔਰ ਇਹ ਪਹਿਲਾਂ ਦਾ ਹੀ ਕੀਤਾ ਸੀਗਾ। ਪਰ ਰੋਲਾ ਇੱਕ ਪ੍ਰਵੀਨ ਇਹ ਬਣਿਆ ਕਿ ਜਿਨ੍ਹਾਂ ਦੇ ਡਿਜੀਟਲ ਨਹੀਂ ਸੀ, ਮਿਸਾਲ ਦੇ ਤੌਰ ਤੇ ਤੁਸੀਂ ਔਰ ਮੈਂ ਜਦੋਂ ਪਾਕਿਸਤਾਨ ਤੋਂ ਆਏ ਤੇ ਅਸੀਂ ਵੀ ਉਦੋਂ ਪ੍ਰੋਟੈਕਟਰ ਸਰਟੀਫਿਕੇਟ ਲਏ, ਪਰ ਉਹ ਮੈਨੂਅਲ ਸਨ। ਦਫ਼ਤਰ ਗਏ, ਜਾ ਕੇ ਉਹਨਾਂ ਨੂੰ ਦੱਸਿਆ ਕਿ ਸਾਰੇ ਪ੍ਰੂਫ ਦਿੱਤੇ, ਉਸ ਤੋਂ ਬਾਅਦ ਉਹਨਾਂ ਨੇ ਉਹ ਜਾਰੀ ਕਰ ਦਿੱਤਾ। ਹੁਣ ਜਦੋਂ ਡਿਜੀਟਲ ਆ ਗਏ ਤੇ ਰੋਲਾ ਇਹ ਬਣਿਆ ਕਿ ਜਿਹੜੇ ਮੈਨੂਅਲ ਸਨ ਉਹ ਵੀ ਮੁੱਕ ਗਏ। ਹੁਣ ਉਹਨਾਂ ਨੇ ਜਿਨ੍ਹਾਂ ਕੋਲ ਮੈਨੂਅਲ ਸਨ ਉਹਨਾਂ ਨੇ ਵੀ ਡਿਜੀਟਲ ਬਣਾਉਣੇ ਆ। ਇਹਦੇ ਤੇ ਫੇਰ ਜਿਹੜਾ ਤੁਸੀਂ ਮਹਿਕਮਾ ਦੱਸਿਆ BEOE, ਜਿਹੜਾ ਕਿ ਅਸਲ ਦੇ ਵਿੱਚ ਓਵਰਸੀਜ਼ ਬਿਊਰੋ ਆਫ ਇਮੀਗ੍ਰੇਸ਼ਨ ਐਂਡ ਓਵਰਸੀਜ਼ ਇੰਪਲੋਇਮੈਂਟ ਹੈ, ਉਹ ਬਣਦਾ ਇਸਲਾਮਾਬਾਦ ਚ ਹੈਡਕੁਆਟਰ ਇਹਨਾਂ ਦਾ, ਹਰ ਸੂਬੇ ਦੇ ਵਿੱਚ ਇਹਨਾਂ ਦਾ ਰੀਜਨਲ ਦਫ਼ਤਰ ਹੈ ਜਾਂ ਸੂਬਾ ਦਫ਼ਤਰ ਹੈ। ਉਹਨਾਂ ਨੇ ਇਹ ਆਖਿਆ ਕਿ ਜੀ ਜਿਨ੍ਹਾਂ ਦੇ ਕੋਲ ਮੈਨੂਅਲ ਸਨ ਨਾ, ਉਹਨਾਂ ਨੂੰ ਨਵੇਂ ਬਣਵਾਉਣ ਦੀ ਲੋੜ ਨਹੀਂ ਹੈ। ਇਹ ਗੱਲ, ਇਹ ਖਬਰ, ਇਹ ਸਰਾਸਰ ਝੂਠ ਹੈ ਕਿ ਜਿਨ੍ਹਾਂ ਦੇ ਕੋਲ ਮੈਨੂਅਲ ਸਨ ਉਹਨਾਂ ਦੇ ਉਹ ਮੁੱਕ ਗਏ ਨੇ, ਔਰ ਉਹਨਾਂ ਨੂੰ ਵੀ ਹੁਣ ਡਿਜੀਟਲ ਲੈਣੇ ਪੈਣਗੇ। ਜਦੋਂ ਤੱਕ ਤੁਸੀਂ ਪਾਕਿਸਤਾਨ ਵਾਪਸ ਨਹੀਂ ਆਉਂਦੇ ਔਰ ਪਾਕਿਸਤਾਨ ਤੋਂ ਵਾਪਸ ਆ ਕੇ ਦੁਬਾਰਾ ਬਾਹਰ ਜਾਂਦੇ ਜੇ ਔਰ ਕਿਸੇ ਹੋਰ ਕੰਪਨੀ ਨਾਲ ਉਸੇ ਮੁਲਕ ਜਾਂਦੇ ਜੇ, ਪਰ ਕੰਪਨੀ ਹੋਰ ਆ, ਤੁਹਾਨੂੰ ਦੁਬਾਰਾ ਲੈਣਾ ਪਏਗਾ। ਉਸ ਮੁਲਕ ਦੀ ਥਾਂ ਕਿਸੇ ਹੋਰ ਮੁਲਕ ਜਾਂਦੇ ਜੇ, ਤੁਹਾਨੂੰ ਦੁਬਾਰਾ ਲੈਣਾ ਪਏਗਾ। ਔਰ ਇਹਦੇ ਜਿਹੜੇ ਫਾਇਦੇ ਦੱਸੇ ਜਾ ਰਹੇ ਨੇ ਉਹ ਇਹ ਨੇ ਕਿ ਇਹਦੇ ਨਾਲ ਤੁਸੀਂ ਬਕਾਇਦਾ ਆਪਣੇ ਮੁਲਕ ਦੇ ਵਿੱਚ ਇੱਕ ਕਾਨੂੰਨੀ ਨਿਜ਼ਾਮ ਆ ਜਿਹੜਾ, ਉਹਦੇ ਨਾਲ ਰਾਬਤੇ ਦੇ ਵਿੱਚ ਰਹਿੰਦੇ ਜੇ। ਜਿਹੜੇ ਵਰਕ ਸਕਿੱਲ ਹੈ, ਬਾਕੀ ਸਾਰੇ ਮਾਮਲੇ ਨੇ, ਇੰਸ਼ੋਰੈਂਸ ਆ, ਕੋਈ ਹਾਦਸਾਤੀ ਮੌਤ ਹੈ, ਉਹਦੇ ਤੇ ਗਵਰਨਮੈਂਟ ਦੀ ਸਪੋਰਟ ਆ ਜਿਹੜੀ, ਉਹ ਤੁਹਾਡੇ ਨਾਲ ਹੀ ਰਹਿੰਦੀ ਹੈ। ਲੋਕਾਂ ਦਾ ਇਹ ਮੰਨਣਾ ਹੈ ਕਿ ਐਵੇਂ ਇੱਕ ਫਜ਼ੂਲ ਪ੍ਰੈਕਟਿਸ ਹੈ ਜਿਹਦਾ ਕੰਮ ਸਿਰਫ ਪੈਸੇ ਅਗਰਾਉਣਾ ਹੈ, ਔਰ ਉਸ ਤੋਂ ਬਾਅਦ ਬਾਹਰ ਜਾ ਕੇ ਜਦੋਂ ਕੋਈ ਵਾਪਸ ਮੁੜਿਆ, ਕਦੀ ਉਹਨੂੰ ਕੁਝ ਮੋੜਿਆ ਗਿਆ ਹੈ ਜਾਂ ਕਿਸੇ ਨਾਲ ਕੋਈ ਵਾਧਾ ਘਾਟਾ ਹੋ ਗਿਆ, ਰੱਬ ਨਾ ਕਰੇ ਕਿਸੇ ਨਾਲ ਹੋਵੇ, ਪਰ ਉਹ ਬਹੁਤ ਘੱਟ ਗਿਣਤੀ ਹੈ। ਇਹ ਐਕਚੁਅਲੀ ਇੱਕ ਰਾਹ ਆ, ਇਹ ਇੱਕ ਨਾਕਾ ਹੈ ਜਿਹਦੇ ਜਾ ਕੇ ਟੂਲ ਟੈਕਸ ਤੁਸੀਂ ਦੇਣਾ। ਇਹ ਇੱਕ ਆਮ ਖਿਆਲ ਹੈ ਉਹਨਾਂ ਵਰਕਰਸ ਦਾ ਜਿਹੜੇ ਪਾਕਿਸਤਾਨ ਤੋਂ ਬਾਹਰ ਜਾਂਦੇ ਨੇ। ਪਰ ਇਹ ਹੁਣ ਵਜ਼ਾਹਤ ਆ ਗਈ ਇਸ ਮਹਿਕਮੇ ਦੀ ਕਿ ਜਿਨ੍ਹਾਂ ਕੋਲ ਮੈਨੂਅਲ ਹੈ ਨੇ ਉਹਨਾਂ ਦੇ ਉਹ ਵੀ ਬਿਲਕੁਲ ਠੀਕ ਨੇ, ਔਰ ਜਿਨ੍ਹਾਂ ਨੇ ਡਿਜੀਟਲ ਲੈਣੇ ਉਹਨਾਂ ਦੇ ਵੀ ਠੀਕ ਨੇ, ਔਰ ਜਿਨ੍ਹਾਂ ਨੇ ਹੁਣ ਲੈਣੇ ਨੇ ਆਨਲਾਈਨ ਵੀ ਉਹ ਡਿਜੀਟਲ ਲੈ ਸਕਦੇ ਨੇ। ਪ੍ਰੈਕਟੀਕਲੀ ਜਾ ਕੇ ਉੱਥੇ ਦਫ਼ਤਰ ਫੇਰੇ ਔਰ ਧੱਕੇ ਖਾਣ ਦਾ ਕੰਮ ਜਿਹੜਾ ਉਹ ਘਟਿਆ ਹੈ ਜੀ। 25 ਸਾਲਾਂ ਬਾਅਦ ਲਾਹੌਰ 'ਚ ਬਸੰਤ ਆ ਗਈ, ਗੁੱਡੀਆਂ ਡੋਰਾਂ ਥੁੜ ਗਈਆਂ ਨੇ, ਆਰਡਰ ਵੱਧ ਗਏ ਨੇ, ਸੁਣਿਆ ਲੰਮੀਆਂ ਛੁੱਟੀਆਂ ਹੋ ਗਈਆਂ ਜੀ। ਬਿਲਕੁਲ ਜੀ, 25 ਵਰਿਆਂ ਬਾਅਦ, ਕਹਿ ਲਓ ਕਿ 2.5 ਦਿਹਾੜਿਆਂ ਬਾਅਦ ਆ ਜਿਹੜੀ ਉਹ ਬਸੰਤ ਲਾਹੌਰ 'ਚ ਵਾਪਸ ਆ ਰਹੀ ਹੈ। ਛੱਤਾਂ ਨੇ ਜਿਹੜੀਆਂ 3-3 ਦਿਨਾਂ ਲਈ, ਵੱਡੀਆਂ ਛੱਤਾਂ ਜਿਨ੍ਹਾਂ ਦੀਆਂ ਪ੍ਰਵੀਨ, ਉਹਨਾਂ ਦਾ ਮੁੱਲ ਸੁਣਿਆ ਕਰੋੜਾਂ ਤੱਕ ਕੱਪੜ ਗਿਆ। ਖਾਸ ਕਰ ਮਿਨਾਰੇ ਪਾਕਿਸਤਾਨ ਔਰ ਅੰਦਰੂਨੀ ਲਾਹੌਰ ਦੀਆਂ ਜਿਹੜੀਆਂ ਛੱਤਾਂ ਨੇ ਨਾ, ਇਹ ਕਰੋੜ ਰੁਪਈਏ 'ਚ ਜਾ ਰਹੀਆਂ ਨੇ 4-4 5-5 ਦਿਨ ਵਾਸਤੇ। ਇਛਰੇ ਵਾਲੇ ਪਾਸੇ ਜਿਨ੍ਹਾਂ ਦਾ 3 ਮਰਲਾ ਘਰ ਆ, ਉਹਨਾਂ ਨੇ 5 ਮੰਜ਼ਲਾਂ ਬਣਾਈਆਂ, 6ਵੀਂ ਦੇ ਉੱਤੇ ਕਬੂਤਰਾਂ ਦਾ ਖੁੱਡਾ ਆ, ਤੇ ਉਹਨਾਂ ਨੇ ਵੀ ਬੈਨਰ ਲਾਏ ਨੇ ਕਿ 6ਵੀਂ ਮੰਜ਼ਲ ਆ ਜਿਹੜੀ ਉਹ ਕਿਰਾਏ ਵਾਸਤੇ ਖਾਲੀ ਹੈ, ਔਰ ਉਹ ਵੀ ਲੋਕ ਲੈ ਰਹੇ ਨੇ। ਇੱਥੋਂ ਇਹ ਵੇਖੋ ਕਿ ਲੋਕਾਂ ਦੇ ਵਿੱਚ ਇਸ ਤਿਉਹਾਰ ਦੇ ਬਾਰੇ ਚਾਅ ਜਿਹੜਾ ਉਹ ਕਿੰਨਾ ਹੈ। ਸਰਕਾਰ ਨੇ ਇਹ ਆਖਿਆ ਕਿ ਗੁੱਡੀਆਂ ਬਣਾਉਣੀਆਂ ਜਾਂ ਡੋਰਾਂ, ਉਹਦੇ ਲਈ ਪਹਿਲੇ ਮਨਜ਼ੂਰੀ ਲਓ। ਮਨਜ਼ੂਰੀ ਲੈ ਲਈ ਗਈ। ਅੱਛਾ, ਫਿਰ ਇਹਨਾਂ ਗੁੱਡੀਆਂ ਔਰ ਡੋਰਾਂ ਦੇ ਉੱਤੇ ਬਾਰਕੋਡ ਲਾਓ, ਪਤਾ ਲੱਗੇ ਕਿੱਥੋਂ ਲਿਆ ਗਿਆ ਹੈ। ਬਾਹਰੋਂ ਇੰਪੋਰਟ ਨਹੀਂ ਹੋਣੀਆਂ। ਇਸ ਤੋਂ ਬਾਅਦ ਡੋਰ ਨੂੰ ਮਾਝਾ ਨਹੀਂ ਲੱਗਣਾ ਚਾਹੀਦਾ। ਇਹ ਡੋਰ ਦੇ ਉੱਤੇ ਪਾਬੰਦੀ, ਉਹ ਸਭ ਹੋਇਆ। ਫਿਰ ਆਖਿਆ ਗਿਆ ਕਿ ਜੀ ਦਫਾ 44 ਹੈ ਸ਼ਹਿਰ ਦੇ ਵਿੱਚ, ਇਹ ਮੋਟਰਸਾਈਕਲਾਂ ਦੇ ਉੱਤੇ ਉਹ ਲਾਓ ਐਂਟੀਨੇ, ਉਹ ਵੀ ਕੰਮ ਹੋ ਗਿਆ। ਫਿਰ ਆਖਿਆ ਗਿਆ ਕਿ ਕੋਈ ਸਿਆਸੀ ਗੁੱਡੀ ਜਿਹੜੀ ਹੈ ਲੀਡਰਸ਼ਿਪ ਦੀ ਜਾਂ ਧਾਰਮਿਕ ਨਹੀਂ ਲਾ ਸਕਦਾ। ਮਕਸਦ ਇਹ ਸੀਗਾ ਕਿ ਇਮਰਾਨ ਖਾਨ ਦੀ ਤਸਵੀਰ ਵਾਲੀ ਗੁੱਡੀ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਝੰਡੇ ਵਾਲੀ ਗੁੱਡੀ ਹੈ ਜਿਹੜੀ, ਉਹ ਨਾ ਉੱਡੇ। ਇਹਦੇ ਬਾਵਜੂਦ ਲਾਹੌਰ ਦੇ ਵਿੱਚ ਕਹਿੰਦੇ ਨੇ ਕਿ ਗੁੱਡੀਆਂ, ਗੁੱਡੇ, ਛੱਜਲ,
ਪਤੰਗਾਂ ਖਰੀਦਣ ਵਾਲੇ ਨੇ ਜਿਹੜੇ ਉਹ ਬਹੁਤੇ ਨੇ, ਡੋਰਾਂ ਖਰੀਦਣ ਵਾਲੇ ਬਹੁਤੇ ਨੇ, ਤੇ ਇਹ ਸਭ ਕੁਝ ਥੁੜ ਗਿਆ ਹੈ। ਹੁਣ ਉਹ ਸਰਕਾਰ ਨੇ ਜਿਹੜੀ ਮੁੱਲ ਮਿੱਥਿਆ ਸੀਗਾ ਕਿ ਇਹ ਤੁਹਾਡੀ ਲਾਗਤ ਹੈ, ਇਹ ਸਭ ਕੁਝ ਹੈ, ਇਸ ਤੋਂ ਵੱਧ ਨਹੀਂ ਤੁਸੀਂ ਵੇਚ ਸਕਦੇ, ਉਹ ਬਲੈਕ 'ਚ ਵਿਕ ਰਿਹਾ, ਲੋਕ ਲੈ ਰਹੇ ਨੇ, ਫੇਰ ਨਹੀਂ ਲੱਭ ਰਹੀਆਂ। ਹੁਣ ਛੁੱਟੀਆਂ ਜਿਹੜੀਆਂ ਵੱਧ ਹੋ ਗਈਆਂ, ਦੇਖੋ 6 ਫਰਵਰੀ ਛੁੱਟੀ ਦਾ ਐਲਾਨ ਕੀਤਾ ਗਿਆ, 7 ਤੇ 8 ਹਫਤਾ ਐਤਵਾਰ ਬਣਦਾ ਸੀਗਾ, ਸੈਟਰਡੇ ਸੰਡੇ। 5 ਤਰੀਕ ਸ਼ੁੱਕਰਵਾਰ ਨੂੰ ਜਾਂ ਜੁਮੇ ਨੂੰ ਕਸ਼ਮੀਰ ਡੇ ਦੀ ਛੁੱਟੀ ਹੁੰਦੀ ਹੈ ਪਾਕਿਸਤਾਨ 'ਚ। ਹੁਣ 5 6 7 8 ਇਹ 4 ਦਿਨ ਜਿਹੜੀ ਲਾਲਾ ਬਲਕਾਰੇ ਨੇ ਜਿਹੜੇ ਉਹ ਵਜਾਏ ਜਾਣਗੇ, ਤੇ ਲੋਰੀਆਂ ਨੇ ਜਿਹੜੇ ਖੁੱਲ ਡੁੱਲ ਕੇ ਗੁੱਡੀਆਂ ਉਡਾਉਣਗੇ। ਪਰ ਕਹਿੰਦੇ ਨੇ ਕਿ ਆਰਡਰ ਬਹੁਤੇ ਨੇ ਤੇ ਪੈਦਾਵਾਰ ਗੁੱਡੀਆਂ ਦੀ ਜਿਹੜੀ ਆ ਖਪਤ ਹੈ ਜਿਹੜੀ ਉਹ ਥੋੜੀ ਹੈ। ਤੇ ਇਹ ਤੋਂ ਅੰਦਾਜ਼ਾ ਕਰ ਲਵੋ ਕਿ ਮਾਮਲੇ ਕੀ ਨੇ। ਲਾਹੌਰ ਦੇ ਹੋਟਲਾਂ ਦੇ ਕਮਰੇ ਨੇ ਜਿਹੜੇ ਉਹ ਨਹੀਂ ਪ੍ਰਵੀਨ ਲੱਭਣ ਦੇ, ਬਾਹਰੋਂ ਬਹੁਤ ਸਾਰੇ ਲੋਕ ਨੇ ਜਿਹੜੇ ਪਾਕਿਸਤਾਨ ਬਸੰਤ ਮਨਾਉਣ ਵਾਸਤੇ ਜਾ ਰਹੇ ਨੇ। ਹੋਟਲਾਂ ਦੇ ਕਮਰਿਆਂ ਦੇ ਰੇਟ ਡਬਲ ਟ੍ਰਿਪਲ ਹੋਏ ਪਏ ਆ, ਤੇ ਇਹ ਸਾਰੇ ਮਾਮਲੇ ਚੱਲਣ ਡੇ ਨੇ। ਇਹਦੇ ਉੱਤੇ ਖੁਸ਼ੀ ਵੀ ਹੁੰਦੀ ਹੈ, ਵੀਡੀਓਜ਼ ਵੇਖ ਰਹੇ ਹਾਂ ਅਸੀਂ ਕਿ ਦੱਤਿਆਂ ਦੇ ਦੱਥੇ ਗੁੱਡੀਆਂ ਦੇ ਨੇ ਜਿਹੜੇ ਉਹ ਜਾ ਰਹੇ ਨੇ, ਖਰੀਦਦਾਰ ਨੇ ਜਿਹੜੇ ਉਹ ਹੈ ਨੇ, ਤੇ ਉਹ ਜਿਹੜੇ ਵੇਚਣ ਵਾਲੇ ਨੇ ਉਹਨਾਂ ਡਾਂਗਾ ਛੋਟੇ ਫੜੇ ਕੇ ਖਬਰਦਾਰ ਗੁੱਡੀ ਨੂੰ ਕੋਈ ਹੱਥ ਨਾ ਲਾਏ। ਇਹ ਪਿੱਛੇ ਜੇ ਮੈਂ ਮੇਰਾ ਖਿਆਲ ਹੈ ਕਿ ਕੋਈ 24 ਘੰਟੇ ਪਹਿਲਾਂ ਇੱਕ ਪੋਸਟ ਵੇਖੀ ਸੀ ਕਿ ਇੰਨੀਆਂ ਗੁੱਡੀਆਂ, ਇੰਨੇ ਗੁੱਡੇ, ਇੰਨੇ ਛੱਜਲ, ਇੰਨੀਆਂ ਪਤੰਗਾਂ, 2 ਪਿੰਨੇ, 2 ਚਰਖੀਆਂ, ਇਹ 25,000 ਦੇ ਏੜ ਗੇੜ ਲੱਭਣ ਡੇ ਸੀਗੇ। ਤੇ ਅੰਦਾਜ਼ਾ ਕਰ ਲਵੋ ਇਹ ਵੀ ਸੁਣਿਆ ਕਿ ਹੁਣ ਨਹੀਂ ਲੱਭਣ ਡੇ। ਜੀ T20 ਵਰਲਡ ਕੱਪ 'ਚ ਪਾਕਿਸਤਾਨ ਨੇ ਭਾਰਤ ਨਾਲ ਪਹਿਲਾ ਮੈਚ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਅਗਲੇ ਮੈਚਾਂ ਬਾਰੇ ਕੀ ਫੈਸਲਾ ਹੋਇਆ? 15 ਫਰਵਰੀ ਨੂੰ ਜੀ ਦੋਵੇਂ ਮੁਲਕਾਂ ਵਿਚਕਾਰ ਕ੍ਰਿਕਟ ਮੈਚ ਸੀਗਾ, ਪੋਲ ਦਾ ਪਹਿਲਾ ਮੈਚ ਸੀਗਾ ਕਿ ਦੋਹਾਂ ਟੀਮਾਂ ਨੇ, ਬੰਗਲਾਦੇਸ਼ ਪਰਾਂ ਹੋ ਗਿਆ, ਪਾਕਿਸਤਾਨ ਵੀ ਨਾਲ ਖਲੋਤਾ ਤੇ ਫਿਰ ਪੂਰਾ ਖਲੋਂਦਾ, ਫਿਰ ਬਾਈਕਾਟ ਕਰਦਾ ਟੂਰਨਾਮੈਂਟ ਦਾ। ਪਰ ਭਾਰਤ ਦੇ ਨਾਲ ਮੈਚ ਨਹੀਂ ਖੇਡਣਾ ਮੰਨ ਲਿਆ। ਇਹਦਾ ਸਿੱਧਾ ਪਾਕਿਸਤਾਨ ਨੂੰ ਨੁਕਸਾਨ ਔਰ ਭਾਰਤ ਨੂੰ ਫਾਇਦਾ। 2 ਪੁਆਇੰਟ ਲੱਭ ਗਏ ਉਹਨਾਂ ਨੂੰ ਪਾਕਿਸਤਾਨ ਦੇ ਇਨਕਾਰ ਤੋਂ ਬਾਅਦ। ਇਸ ਇਨਕਾਰ ਦੇ ਅੱਗੇ ਵੀ ਪਾਕਿਸਤਾਨ ਨੂੰ ਕਈ ਨੁਕਸਾਨ ਨੇ ਜਿਹੜੇ ਚੁੱਕਣੇ ਪੈਣੇ ਨੇ। ਜਦੋਂ ਕੋਈ ਟੀਮ ਕਿਸੇ ਦੂਸਰੀ ਟੀਮ ਦੇ ਨਾਲ ਖੇਡਣ ਤੋਂ ਇਨਕਾਰੀ ਹੁੰਦੀ ਹੈ ਤੇ ਫਿਰ ਪਲੇਇੰਗ ਕੰਡੀਸ਼ਨਸ ਦੀ ਜਿਹੜੀ 6 7 10 ਔਰ 16 ਆ, ਇਹਦੇ ਤਹਿਤ ਉਸ ਮੈਚ ਦੀ ਜਿਹੜੀ ਟੀਮ ਹੈ ਉਹਨੂੰ ਰਨ ਰੇਟ ਦੇ ਵਿੱਚ ਕਹਿ ਲਵੋ ਕਿ ਉਹ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਉਹਨਾਂ ਦਾ ਰਨ ਰੇਟ ਹੈ ਜਿਹੜਾ ਉਹਦੇ ਉੱਤੇ ਅਸਰ ਪੈਂਦਾ, ਦੂਜੀ ਟੀਮ ਹੈ ਜਿਹੜੀ ਉਹਦੇ ਨਹੀਂ ਪੈਂਦਾ। ਉਹਨੇ ਉਸੇ ਤਰ੍ਹਾਂ ਰਹਿਣਾ ਹੈ, ਉਹਨੂੰ ਸਭ ਸਹੂਲਤਾਂ ਰਹਿੰਦੀਆਂ ਕਿ ਰਨ ਰੇਟ ਇਹਨਾਂ ਦਾ ਹਾਈ ਹੈ, ਉਹਦਾ ਮਾਰਜਨ ਲੱਭ ਗਿਆ, ਕਿਤੇ ਟਾਈ ਹੋ ਗਿਆ ਤੇ ਜਿਹਦਾ ਰਨ ਰੇਟ ਹਾਈ ਹੈ ਉਹ ਅਗਲੇ ਰਾਊਂਡ 'ਚ ਜਾਂਦੇ ਨੇ। ਪਹਿਲਾ ਮੈਚ ਖੇਡਣ ਨੂੰ ਇਨਕਾਰ ਕਰ ਦਿੱਤਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਜਿਹੜੇ ਤਰਜਮਾਨ ਨੇ ਹਮਦ ਮੀਰ ਹੋਣਾ ਦੇ ਭਾਈ ਆਮਰ ਮੀਰ, ਉਹਨਾਂ ਜਦੋਂ ਪੁੱਛਿਆ ਗਿਆ ਕਿ ਜੀ ਇੱਥੇ ਤਾਂ ਤੁਸੀਂ ਨਾ ਕਰ ਦਿੱਤੀ, ਅੱਗੇ ਨਾਟ ਆਊਟ ਰਾਊਂਡ ਹੋਣਾ ਆ, ਟਾਪ 6 ਟਾਪ 8 ਕੋਈ ਟੀਮਾਂ ਜਦੋਂ ਜਾਂਦੀਆਂ ਨੇ, ਕੀ ਪਾਕਿਸਤਾਨ ਨੇ ਉੱਥੇ ਵੀ ਭਾਰਤ ਦੇ ਨਾਲ ਨਹੀਂ ਖੇਡਣਾ? ਉਦੋਂ ਤੇ ਨਾ ਖੇਡੇ ਤੇ ਫਿਰ ਟੂਰਨਾਮੈਂਟ ਤੋਂ ਬਾਹਰ ਨੇ। ਤੇ ਉਹਨਾਂ ਆਖਿਆ ਜੀ ਇਹ ਤਾਂ ਫੈਸਲਾ ਉਦੋਂ ਕਰਾਂਗੇ ਜਦੋਂ ਗਵਰਨਮੈਂਟ ਵੱਲੋਂ ਕੋਈ ਗੱਲਬਾਤ ਆਏਗੀ, ਫਿਲਹਾਲ ਅਸੀਂ ਭਾਰਤ ਦੇ ਨਾਲ ਨਹੀਂ ਖੇਡ ਰਹੇ। ਨਾਕ ਆਊਟ ਰਾਊਂਡ ਦੇ ਮੈਚ ਖੇਡਣੇ ਨੇ ਜਾਂ ਨਹੀਂ ਖੇਡਣੇ, ਇਹ ਸਰਕਾਰੀ ਫੈਸਲਾ ਹੋਏਗਾ ਤਾਂ ਫਿਰ ਦੱਸਾਂਗੇ। ਕ੍ਰਿਕਟ ਬੋਰਡ ਇਹਦੇ 'ਚ ਬੇਵਸ ਹੈ। ਪਰ ਇੱਥੇ ਇੱਕ ਗੱਲ ਜ਼ਰੂਰ ਦੱਸ ਜਾਈਏ, ਇਹ ਸਾਰੇ ਕੰਮਾਂ ਦੀ ਸ਼ੁਰੂਆਤ ਭਾਰਤ ਵਾਲੇ ਪਾਸਿਓਂ ਹੋਈ ਸੀਗੀ। ਪਾਕਿਸਤਾਨ ਵਾਲੇ ਪਾਸਿਓਂ ਅਸੀਂ ਪਹਿਲੀ ਵਾਰ ਇਹ ਹਰਕਤਾਂ ਹੁੰਦੀਆਂ ਵੇਖ ਰਹੇ ਹਾਂ। ਫਿਰ ਵੀ ਪੰਜਾਬੀ ਰੇਡੀਓ USA ਔਰ ਅਸੀਂ ਇਹਨਾਂ ਤੋਂ ਸਹਿਮਤ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਖੇਡ ਨੂੰ ਖੇਡ ਰਹਿਣਾ ਚਾਹੀਦਾ, ਅਸੀਂ ਇਹਨਾਂ ਸਹਿਮਤ ਨਹੀਂ। ਪਰ ਸ਼ੁਰੂਆਤ 'ਚ ਜਿਹੜਾ ਜ਼ਹਿਰ ਬੀਜਿਆ ਗਿਆ ਸੀਗਾ ਉਹ ਹੁਣ ਕਈ ਰੰਗ ਰੂਪ ਬਦਲ ਕੇ ਉੱਗਣ ਡਿਆ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਹੈ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨਾ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ Facebook, YouTube, Instagram ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਵੱਡਾ ਬੁਲੇਟਿਨ ਅਸੀਂ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਲੈ ਕੇ ਤੁਹਾਡੇ ਵਾਸਤੇ ਆਉਂਦੇ ਹਾਂ। ਜੇ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨ ਦੇ ਨਾਲ ਤੁਹਾਡੇ ਬਿਜ਼ਨਸ ਨੂੰ, ਕਾਰੋਬਾਰ ਨੂੰ, ਵਪਾਰ ਨੂੰ ਵਧਾ ਚਾਹੇ ਜਾਂ ਕਿਸੇ ਵੀ ਕਿਸਮ ਦਾ ਫਾਇਦਾ ਹੋ ਸਕਦਾ ਹੈ ਤਾਂ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਦਿਓ ਸਾਨੂੰ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।